ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਹਾਲਾਤ ਨੇ ਬੜੇ ਵਿਸਫੋਟਕ ਬਣਦੇ ਜਾ ਰਹੇ ਨੇ ਔਰ ਪਾਕਿਸਤਾਨ ਇੱਕ ਗੈਰ ਯਕੀਨੀ ਦੀ ਹਾਲਤ ਵੱਲ ਵੱਧਦਾ ਜਾ ਰਿਹਾ ਔਰ ਅਸੀਂ ਪਾਕਿਸਤਾਨ ਦੀ ਜਿਹੜੀ ਸਲਾਮਤੀ ਅਤੇ ਪਾਕਿਸਤਾਨੀ ਆਵਾਮ ਦੀ ਖੈਰਸਾਲੀ ਲਈ ਅਰਦਾਸ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਸ ਗੱਲ ਦਾ ਅੰਦੇਸ਼ਾ ਸੀ, ਜਿਸ ਗੱਲ ਦਾ ਇੱਕ ਡਰ ਸੀ, ਕੱਲ੍ਹ ਵੀ ਅਸੀਂ ਜ਼ਿਕਰ ਕੀਤਾ, ਉਹ ਵਾਪਰ ਗਿਆ। ਆਲਰੇਡੀ ਟਕਰਾਅ ਦੀ ਲਾਈਨ ਹਕੂਮਤ ਔਰ ਇਮਰਾਨ ਖਾਨ ਸਾਹਿਬ ਦੀ ਧਿਰ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਫੌਰੀ ਇਲੈਕਸ਼ਨਸ ਦੇ ਲਈ ਐਜੀਟੇਟ ਕਰ ਰਹੀ ਹੈ, ਉਹ ਜਿਵੇਂ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਕਿ ਉਹਨਾਂ ਨੇ ਇਸਲਾਮਾਬਾਦ ਵੱਲ ਵਧਣਾ। ਕਰਾਚੀ ਦੇ ਵਿੱਚ ਵੀ ਹਿੰਸਾ ਹੋਈ ਔਰ ਖ਼ਾਸ ਤੌਰ 'ਤੇ ਜਿੱਥੇ ਪਾਕਿਸਤਾਨ ਦੇ ਵਿੱਚ ਪੰਜਾਬ ਦਾ ਬਾਰਡਰ ਅਟਕ ਪੁਲ ਦੇ ਉੱਤੇ ਔਰ ਖੈਬਰ ਪਖਤੂਨਖਵਾ ਦੀ ਸ਼ੁਰੂਆਤ ਹੁੰਦੀ ਹੈ, ਉੱਥੇ ਵੀ ਵੱਡੀ ਗਿਣਤੀ 'ਚ ਅਥਰੂ ਗੈਸ ਔਰ ਲਾਠੀ ਚਾਰਜ ਔਰ ਪੰਜਾਬ ਦੇ ਵੀ ਅੱਡ-ਅੱਡ ਸ਼ਹਿਰਾਂ ਤੋਂ ਇਸ ਕਿਸਮ ਦੀਆਂ ਰਿਪੋਰਟਸ ਨੇ। ਇੱਕ ਅੰਦਾਜ਼ੇ ਮੁਤਾਬਕ ਜਿਹੜਾ 2 ਜਾਂ 3 ਕਿਤੇ ਮੈਂ 5 ਵੀ ਦੇਖਿਆ ਡੈਥਸ ਹੋਈਆਂ ਨੇ, ਬਹੁਤ ਸਾਰੇ ਜ਼ਖਮੀ ਨੇ। ਔਰ ਇਹਨਾਂ ਹਾਲਾਤਾਂ 'ਚ ਲੇਟੈਸਟ ਖਬਰਾਂ ਦੇ ਮੁਤਾਬਕ ਈਵਨ ਜਿਹੜੀਆਂ ਇਸਲਾਮਾਬਾਦ ਦੇ ਆਲੇ ਦੁਆਲੇ ਵੱਡੀਆਂ ਸਰਕਾਰੀ ਇਮਾਰਤਾਂ ਜਾਂ ਸੈਂਸਿਟਿਵ ਬਿਲਡਿੰਗਸ ਨੇ, ਉਹਨਾਂ ਦੀ ਪ੍ਰੋਟੈਕਸ਼ਨ ਲਈ ਫੌਜ ਨੂੰ ਸੱਦ ਲਿਆ ਗਿਆ। ਪਾਕਿਸਤਾਨ ਦੇ ਸੁਪਰੀਮ ਕੋਰਟ ਨੇ, ਕਿਉਂਕਿ ਪਿਛਲੀ ਰਾਤ ਵੀ ਫੜੋ ਫੜੀ ਵੀ ਜਾਰੀ ਰਹੀ, ਬਹੁਤ ਸਾਰੇ ਥਾਵਾਂ 'ਤੇ ਕੰਟੇਨਰ ਰੱਖ ਕੇ ਲੋਕਾਂ ਨੂੰ ਇਸਲਾਮਾਬਾਦ ਜਾਣ ਤੋਂ ਰੋਕਣ ਦੀ ਲਾਈਨ ਸੀ। ਕਿਤੇ ਮਿੱਟੀ ਦੇ ਢੇਰ ਲਾ ਦਿੱਤੇ ਗਏ, ਕਿਤੇ ਸ਼ੀਸ਼ਾ ਤੋੜ ਕੇ ਔਰ ਜਿਹੜਾ ਆਮ ਲੋਕਾਂ ਨੂੰ ਵੀ ਹਰਾਸ ਕੀਤਾ ਗਿਆ। ਸੋ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਭਾਈ ਇਹ ਪੀਸਫੁਲੀ ਇਕੱਠੇ ਹੋਣਾ ਇਹ ਬੁਨਿਆਦੀ ਹੱਕ ਹੈ। ਲੇਕਿਨ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਵੇਂ ਲਾਹੌਰ ਦੇ ਵਿੱਚ ਜਿਹੜਾ ਲਾਠੀਚਾਰਜ ਜਾਂ ਦੂਜਾ ਉਹਨਾਂ ਨੇ ਕੀਤਾ, ਉਹਦੇ 'ਚ ਇਹ ਸੀ ਜੀ ਦਫਾ 144 ਲਾ ਦਿੱਤੀ ਕਿ 5 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋ ਸਕਦੇ। ਸੋ ਸਟੇਟ ਜਦੋਂ ਰਿਪਰੈਸ ਕਰਨਾ ਚਾਹੁੰਦੀ ਹੈ, ਫਿਰ ਉਹ ਸਾਰੇ ਬਹਾਨੇ ਜਾਂ ਦੂਜੇ ਆ ਜਾਂਦੇ ਨੇ ਔਰ ਕਈ ਥਾਂ ਪੁਲਿਸ ਭੀੜ ਦੇ ਹਿੰਸਾ ਦਾ ਸ਼ਿਕਾਰ ਹੋਈ ਔਰ ਬਹੁਤ ਸਾਰੀਆਂ ਥਾਵਾਂ 'ਤੇ ਪੁਲਿਸ ਨੇ ਭੀੜ ਦੇ ਉੱਤੇ ਡੰਡੇ ਵਰਸਾਏ ਔਰ ਟੀਅਰ ਗੈਸ ਸ਼ੈਲਸ ਔਰ ਕੱਲ੍ਹ ਤੱਕ ਹੋਰ ਜਿਹੜਾ ਉਹ ਅੱਜ ਰਾਤ ਕਿਵੇਂ ਗੁਜ਼ਰਦੀ ਹੈ। ਸੋ ਅਸੀਂ ਤਾਂ ਜਿਵੇਂ ਕੱਲ੍ਹ ਵੀ ਇੱਕ ਫਰਸਟ੍ਰੇਸ਼ਨ ਵੀ ਹੈ ਮਾਈਂਡ ਦੇ ਵਿੱਚ, ਫਿਕਰ ਵੀ ਹੈ। ਇਸ ਵੇਲੇ ਇਹੀ ਮਨ ਦੇ ਉੱਤੇ ਹੈ ਕਿ ਭਾਈ ਇਹ ਸਾਰੇ 'ਚੋਂ ਪਾਕਿਸਤਾਨੀ ਅਵਾਮ ਉਹਨਾਂ ਦੀ ਅਸੀਂ ਖੈਰਸਾਲੀ ਮੰਗਦੇ ਹਾਂ। ਦੁਆ ਗੋ ਹੈ ਕਿ ਇਹ ਸਾਰਾ ਸਿਆਸੀ ਕ੍ਰਾਈਸਿਸ ਜਿਹੜਾ ਹੈ ਇਹ ਕਿਸੇ ਹੱਲ ਵੱਲ ਜਾਏ, ਕਿਉਂਕਿ ਸੁਪਰੀਮ ਕੋਰਟ ਨੇ ਗੱਲਬਾਤ ਲਈ ਵੀ ਕਿਹਾ ਔਰ ਅੱਜ ਸ਼ਾਮ ਜਿਹੜੀ ਬੀਤੀ ਹੈ ਉੱਥੇ ਉਹਨਾਂ ਦੇ ਅੱਡ-ਅੱਡ ਨੇ ਮਿਲਣਾ ਸੀ। ਪਰ ਉਸ ਗੱਲਬਾਤ ਤੋਂ ਪਹਿਲਾਂ ਜੋ ਮਾਹੌਲ ਜਿਸ ਕਿਸਮ ਦਾ ਇੰਤਸ਼ਾਰ ਵਾਲਾ ਜਾਂ ਦੂਸਰਾ ਬਣਿਆ, ਇਸ 'ਚ ਕੋਈ ਇਹ ਨਹੀਂ ਹੁੰਦਾ ਕਿ ਭਾਈ ਕੋਈ ਆਪਣੀ ਪੋਜੀਸ਼ਨ ਤੋਂ ਥੋੜ੍ਹਾ ਬਹੁਤ ਕੋਈ ਲਚਕੀਲਾਪਨ ਦਿਖਾਏ। ਸੋ ਅਸੀਂ ਇਹੀ ਸਮਝਦੇ ਹਾਂ ਕਿ ਭਾਈ ਪਾਕਿਸਤਾਨ ਤੁਹਾਡਾ ਸਭ ਦਾ ਮੁਲਕ ਹੈ, ਰਲ ਮਿਲ ਕੇ ਬੈਠੋ, ਆਪਣੇ ਮਸਲੇ ਗੱਲਬਾਤ ਰਾਹੀਂ ਹੱਲ ਕਰੋ। ਔਰ ਇਹ ਜਿਹੜੀ ਅਦਰਵਾਈਜ਼ ਆਰਥਿਕਤਾ ਇਕੋਨਮੀ ਨੂੰ ਇਹ ਕਿਵੇਂ ਪ੍ਰਭਾਵਿਤ ਕਰੇਗਾ, ਆਲਰੇਡੀ IMF ਨਾਲ ਵੀ ਗੱਲਬਾਤ ਕਿਸੇ ਕੰਢੇ ਨਹੀਂ ਲੱਗੀ ਔਰ ਇਸ ਅਨਸਰਟਨਟੀ 'ਚੋਂ ਫਿਰ ਲੋਕਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੁੰਦੀਆਂ ਨੇ ਔਰ ਦੁਸ਼ਮਣ ਨੂੰ ਮੌਕਾ ਮਿਲਦਾ। ਭਾਰਤ ਵਰਗੀ ਸਟੇਟ ਜਿਹਨੇ ਐਨ ਇਹ ਮੌਕਾ ਚੁਣਿਆ, ਯਾਸਿਨ ਮਲਕ ਨੂੰ ਉਮਰ ਕੈਦ ਸੁਣਾ ਦਿੱਤੀ, ਜ਼ੁਲਮਾਂ ਦੀ ਕਹਾਣੀ ਭਾਰਤ ਭਰ 'ਚ ਮੁਸਲਮਾਨਾਂ 'ਤੇ। ਪਰ ਹੁਣ ਜਿਹੜੀ ਪਾਕਿਸਤਾਨ ਨੇ ਆਵਾਜ਼ ਚੁੱਕਣੀ ਹੈ, ਉਹ ਤਾਂ ਆਪਣੇ ਕ੍ਰਾਈਸਿਸ 'ਚ ਫਸੇ ਹੋਏ ਨੇ। ਸੋ ਅਸੀਂ ਜਿਵੇਂ ਤੁਸੀਂ ਕਿਹਾ ਕਿ ਭਾਈ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਸਾਰਿਆਂ ਦੀ ਖੈਰਸਾਲੀ ਦੇ ਲਈ। ਔਰ ਜਿਵੇਂ ਅਸੀਂ ਐਂਡ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਗੁਰੂ ਅਮਰਦਾਸ ਜੀ ਦੀ ਬਾਣੀ ਜਿਹੜੀ ਸ੍ਰੀ ਰਾਗ ਸੀ ਉਹ ਮੁਕੰਮਲ ਹੋਈ। ਅੱਜ ਪਹਿਲਾ ਸ਼ਬਦ ਚੌਥੇ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਹੀ, ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ। ਔਰ ਗੁਰੂ ਰਾਮਦਾਸ ਜੀ ਦੀ ਬਾਣੀ ਮੈਂ ਬਚਪਨ ਤੋਂ ਜਦੋਂ ਵੀ ਮੈਂ ਪੜ੍ਹਦਾ ਉਹਨਾਂ ਦਾ ਇੱਕ ਉਹਦੇ 'ਚ ਇੰਨਾ ਕੁ ਵੈਰਾਗ ਹੈ, ਉਹਦੇ 'ਚ ਇੰਨੀ ਕੁ ਤਾਂਘ ਹੈ ਉਸ ਵਾਹਿਗੁਰੂ ਨਾਲ ਮਿਲਣ ਦੀ, ਇੰਨਾ ਉਸ ਦੇ ਵਿੱਚ ਇੱਕ ਪੁੱਲ ਹੈ ਕਿ ਤੁਸੀਂ ਉਸ ਸਾਰੇ ਦੇ ਵਿੱਚ ਬਹਿੰਦੇ ਚਲੇ ਜਾਂਦੇ ਹੋ, ਤੁਸੀਂ ਉਹ ਸਾਰੇ ਅਹਿਸਾਸ ਮਹਿਸੂਸ ਕਰਦੇ ਹੋ। ਔਰ ਇਸ ਸ਼ਬਦ ਦੇ ਵਿੱਚ ਵੀ ਮੈਂ ਮਨ ਤਨ ਬਿਰਹੋ ਅਤ ਅਗਲਾ, ਕਿਉਂ ਪ੍ਰੀਤਮ ਮਿਲਿਆ ਘਰ ਆਏ, ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖੀਐ ਦੁੱਖ ਜਾਏ, ਜਾਏ ਪੁੱਛਾਂ ਤਿਨ ਸੱਜਣਾ, ਪ੍ਰਭ ਕਿਤ ਬਿਦ ਮਿਲੈ ਮਿਲਾਏ, ਮੇਰੇ ਸਤਿਗੁਰਾ
मैं तुझ बिन अवर न कोय, हम मूरख मुगद शरणागति, कर कृपा मिले हर सोए रहाओ। जी कि हे मेरे अकाल पुरख, मेरे वाਹਿਗੁਰੂ, मेरे सतगुरु, तेरे बिना मेरा होर कौन है। मेरे सतगुरा, मैं तुझ बिन अवर ना कोय, कि मेरा तेरे बिना होर कोई नहीं है। हम मूरख मुगद शरणागत, कि मैं बहुत मूर्ख हैं, अत दा गवार है, पर मैं तेरी शरण आ गया। तेरा है, मैं मूर्ख है, मैं अन्ना है, मैं बिल्कुल गवार है, पर मैं तेरा है, मैं तेरी शरण च है। कर किरपा मेले हर सोए। हे वाਹਿਗੁਰੂ, ਕਿਰਪਾ ਕਰਕੇ ਮੈਨੂੰ ਆਪਣੇ ਗੜ ਨਾਲ ਲਾ ਲੈ, ਮੈਨੂੰ ਆਪਣੇ ਨਾਲ ਮਿਲਾ ਲੈ। ਮੈਂ ਮਨ ਤਨ ਬਿਰਹੋ ਅਤ ਅਗਲਾ, ਅਗਲਾ ਹੁੰਦਾ ਬਹੁਤ ਜ਼ਿਆਦਾ, ਕਿ ਮੇਰੇ ਮਨ ਤੇ ਤਨ ਦੋਨਾਂ ਦੇ ਵਿੱਚ ਤੈਨੂੰ, ਤੇਰੇ ਤੋਂ ਵਿਛੜਨ ਦੀ ਇੰਨੀ ਕੁ ਪੀੜ ਹੈ, ਇੰਨਾ ਕੁ ਵੈਰਾਗ ਹੈ, ਇੰਨਾ ਕੁ ਉਸ ਵਿਛੋੜੇ ਦਾ ਦਰਦ ਹੈ। ਕਿਉਂ ਪ੍ਰੀਤਮ ਮਿਲਿਆ ਘਰ ਆਏ। ਮੇਰੇ ਅੰਦਰ ਇਹੀ ਬਿਰਹਾ ਦੀ ਅੱਗ ਬਲ ਰਹੀ ਹੈ ਕਿ ਮੇਰਾ ਪਿਆਰਾ ਕਦੋਂ ਮੇਰੇ ਘਰ ਆਏਗਾ, ਮੇਰਾ ਵਾਹਿਗੁਰੂ ਕਦੋਂ ਮੇਰੇ ਦਿਲ ਦੀ ਸੇਜ ਦੇ ਉੱਤੇ ਬਿਰਾਜਮਾਨ ਹੋਏਗਾ। ਜਾਂ ਦੇਖਾ ਪ੍ਰਭ ਆਪਣਾ, ਪ੍ਰਭ ਦੇਖੀਐ ਦੁੱਖ ਜਾਏ, ਕਿ ਕਦੋਂ ਮੈਂ ਆਪਣੇ ਪਿਆਰੇ ਨੂੰ ਦੇਖਾਂ ਜਿਹਦੇ ਇੱਕ ਦੀਦਾਰ ਦੇ ਨਾਲ ਮੇਰਾ ਸਾਰਾ ਦੁੱਖ ਜਾਂਦਾ ਲੱਗੇਗਾ। ਜਾਏ ਪੁੱਛਾਂ ਤੈਨ ਸੱਜਣਾ, ਪ੍ਰਭ ਕਿਤ ਬਿਦ ਮਿਲੈ ਮਿਲਾਏ। ਜਿਹੜੇ ਰੱਬ ਨਾਲ ਮਿਲੇ ਹੋਏ ਨੇ ਉਹਨਾਂ ਸੱਜਣਾ ਨੂੰ ਮੈਂ ਜਾ ਕੇ ਪੁੱਛਦਾ, ਉਹਨਾਂ ਤੋਂ ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਮੈਨੂੰ ਇਹ ਉਚਾਰਾ ਦੱਸੋ ਕਿ ਕਿਵੇਂ ਮੇਰਾ ਪਿਆਰਾ ਮੈਨੂੰ ਮਿਲੇ। ਤੁਸੀਂ ਕਿਹੜੇ ਯਤਨ ਕੀਤੇ ਕਿ ਉਹ ਪਿਆਰਾ ਤੁਹਾਨੂੰ ਮਿਲਿਆ, ਔਰ ਮੈਂ ਕੀ ਕਰਾਂ। ਜਾਏ ਪੁੱਛਾਂ ਤੇ ਨਾ ਸੱਜਣਾ, ਪ੍ਰਭ ਕਿਤ ਬਿਦ ਮਿਲਾਏ ਮਿਲਾਏ, ਕਿਵੇਂ ਮੇਰਾ ਪਿਆਰਾ ਮੈਨੂੰ ਮਿਲੇ। ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆਪ ਮਿਲਾਵੇ ਸੋਏ। ਸਤਿਗੁਰ ਹਰ ਪ੍ਰਭ ਬੁਝਿਆ, ਗੁਰ ਜੀਵੜ ਅਵਰ ਨਾ ਕੋਏ। ਹਉ ਗੁਰ ਸ਼ਰਣਾਈ ਢਹਿ ਪਵਾਂ, ਕਰ ਦਇਆ ਮੇਲੇ ਪ੍ਰਭ ਸੋਏ। ਹੁਣ ਇਹ ਆਪਣਾ ਜਿਹੜਾ ਉਹਨਾਂ ਦਾ ਦੀ ਬਿਰਹਾ ਦੀ ਵੈਰਾਗ ਦੀ ਜਿਹੜੀ ਸਿਖਰ ਹੈ, ਉਸ ਚੋਂ ਹੀ ਉਹ ਆਪ ਜਵਾਬ ਦਿੰਦੇ ਨੇ, ਸਤਿਗੁਰ ਦਾਤਾ ਹਰ ਨਾਮ ਕਾ, ਕਿ ਸਤਿਗੁਰੂ ਨੇ ਜਿਹੜੇ ਹਰੀ ਦੇ ਨਾਮ ਨੂੰ ਦੇਣ ਵਾਲੇ ਦਾਤਾ ਨੇ। ਪ੍ਰਭ ਆਪ ਮਿਲਾਵੇ ਸੋਏ, ਜਦੋਂ ਰੱਬ ਚਾਹੁੰਦਾ ਹੈ, ਰੱਬ ਦੀ ਨਜ਼ਰ ਹੁੰਦੀ ਹੈ, ਉਸ ਦੀ ਇਨਾਇਤ ਹੁੰਦੀ ਹੈ, ਉਹ ਆਪ ਹੀ ਵਿਛੜੀਆਂ ਰੂਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਤਿਗੁਰ ਹਰ ਪ੍ਰਭ ਬੁੱਝਿਆ, ਗੁਰ ਜੀਵੜ ਅਵਰ ਨਾ ਕੋਏ। ਮੈਂ ਇਹ ਸਮਝ ਲਈ ਹੈ ਗੱਲ ਸਤਿਗੁਰੂ ਦੀ ਸ਼ਰਨ 'ਚ ਆ ਕੇ, ਕਿ ਗੁਰੂ ਵਰਗਾ ਹੋਰ ਕੋਈ ਨਹੀਂ ਹੈ, ਸਤਿਗੁਰੂ ਵਰਗਾ ਹੋਰ ਕੋਈ ਨਹੀਂ ਹੈ। ਹਾਂ ਗੁਰ ਸ਼ਰਣਾਈ ਢਹਿ ਪਵਾਂ, ਇਹ ਜਵਾਬ ਹੈ ਕਿ ਕਿਵੇਂ ਮਿਲੇ। ਕਿ ਮੈਂ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਸ਼ਰਨ ਦੇ ਵਿੱਚ ਢਹਿ ਪਵਾਂ, ਆਪਣਾ ਸਾਰੀ ਹਉਮੈ ਸਾਰਾ ਕੁਛ ਖਤਮ ਕਰਕੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ, ਢਹਿ ਪਵਾਂ। ਕਿ ਮੈਂ ਉਹਦੇ ਇਹ ਵੀ ਜਿਹੜਾ ਪੋਠੋਹਾਰੀ ਦੇ ਵਿੱਚ ਵੀ ਇਹ ਅਸੀਂ ਢਹਿਣਾ ਲਫ਼ਜ਼ ਇਸਤੇਮਾਲ ਕਰਦੇ। ਹਾਂ ਗੁਰ ਸ਼ਰਣਾਈ ਢਹਿ ਪਵਾਂ, ਕਰ ਦਇਆ ਮੇਲੇ ਪ੍ਰਭ ਸੋਏ। ਕਿ ਜਦੋਂ ਮੈਂ ਉਹਦੀ ਸ਼ਰਨ ਦੇ ਵਿੱਚ ਜਾ ਕੇ ਡਿੱਗ ਪਵਾਂਗਾ ਨਿਮਾਣਾ ਨਿਤਾਣਾ ਹੋ ਕੇ, ਤੇ ਜ਼ਾਹਰ ਹੈ ਉਹਦੇ ਅੰਦਰ ਦਇਆ ਆਏਗੀ, ਉਹਦੇ ਅੰਦਰ ਕੰਪੈਸ਼ਨ ਹੋਏਗਾ, ਔਰ ਉਹ ਮੈਨੂੰ ਆਪਣੇ ਗਲ ਨਾਲ ਲਾ ਲਏਗਾ, ਆਪਣੇ ਨਾਲ ਮਿਲਾ ਲਏਗਾ। ਮਨ ਹਟ ਕਿਨੈ ਨਾ ਪਾਇਆ, ਕਰ ਉਪਾਵ ਥੱਕੇ ਸਭ ਕੋਏ। ਸਹਿਜ ਸਿਆਣਪ ਕਰ ਰਹੇ, ਮਨ ਕੋਰੇ ਰੰਗ ਨਾ ਹੋਏ। ਕੂੜ ਕਪਟ ਕਿਨੈ ਨਾ ਪਾਇਓ, ਜੋ ਬੀਜੈ ਖਾਵੈ ਸੋਏ। ਹੁਣ ਇਹ ਜਿਹੜੇ ਲੋਕ ਰੱਬ ਨੂੰ ਪਾਉਣ ਦੇ ਲਈ ਅੱਡ ਅੱਡ ਤੌਰ ਤਰੀਕੇ ਕਰਦੇ ਨੇ, ਜਿਨ੍ਹਾਂ ਦੇ ਵਿੱਚ ਹੱਠ ਕਰਮ ਹੈ, ਕੋਈ ਪੁੱਠੇ ਲਟਕ ਰਿਹਾ, ਕੋਈ ਦਰਿਆਵਾਂ ਤੇ ਹੈ, ਕੋਈ ਭੁੱਖਾ ਰਹਿ ਰਿਹਾ, ਕੋਈ ਨੰਗਾ ਰਹਿ ਰਿਹਾ, ਕੋਈ ਸਾਰਾ ਹੱਠ ਯੋਗ ਹੈ, ਯੋਗਾ ਸਾਰਾ ਹੱਠ ਯੋਗ ਹੀ ਹੈ। ਉਹ ਗੁਰੂ ਸਾਹਿਬ ਫਰਮਾਉਂਦੇ ਨੇ ਮਨ ਹੱਠ ਕਿਨੈ ਨਾ ਪਾਇਆ, ਕਿ ਇਹ ਹੱਠ ਯੋਗ ਦੇ ਨਾਲ ਮਨ ਦੇ ਵਿੱਚ ਹੱਠ ਵਾਲੀਆਂ ਕਿਰਿਆਵਾਂ ਕਰਕੇ ਉਹ ਰੱਬ ਨਹੀਂ ਮਿਲਦਾ। ਕਰ ਉਪਾਵ ਥੱਕੇ ਸਭ ਕੁਝ, ਜਿੰਨੇ ਮਰਜ਼ੀ ਯਤਨ ਕਰ ਲਓ ਤੁਸੀਂ ਥੱਕ ਜਾਓਗੇ ਹੱਠ ਯੋਗ ਕਰਦੇ ਕਰਦੇ, ਇਵੇਂ ਪਿਆਰਾ ਨਹੀਂ ਮਿਲਦਾ। ਸਹਿਜ ਸਿਆਣਪ ਕਰ ਰਹੇ ਮਨ ਕੋਰੇ ਰੰਗ, ਜਿਹੜੇ ਸਮਝਦੇ ਨੇ ਅਕਲ ਦੇ ਨਾਲ, ਫਿਲਾਸਫੀ ਵਿਦਾਂਤ ਔਰ ਗਿਆਨ ਔਰ ਸ਼ਾਸਤਰਾਰਥ, ਇਹ ਵੀ ਕੋਈ ਤਰੀਕਾ ਨਹੀਂ ਹੈ, ਇਹਦੇ ਨਾਲ ਵੀ ਉਹ ਪਿਆਰਾ ਨਹੀਂ ਮਿਲਦਾ। ਇਹਦੇ ਨਾਲ ਵੀ ਤੁਹਾਡੇ ਅੰਦਰ ਹਉਮੈ ਤਾਂ ਵੜੀ ਹੋਈ ਹੈ, ਤੇ ਪਿਆਰੇ ਦਾ ਰੰਗ ਕਿਵੇਂ ਚੜ੍ਹੇਗਾ? ਇਹ ਗੱਲਾਂ ਦੇ ਨਾਲ ਸਿਆਣਪਾਂ ਦੇ ਨਾਲ ਵੀ ਨਹੀਂ ਹੋਣਾ। ਕੂੜ ਕਪਟ ਕਿਨੈ ਨਾ ਪਾਇਓ, ਜੋ ਬੀਜਿਆ ਖਾਵੈ ਸੋਏ। ਤਾਂ ਹੁਣ ਜਿਹੜੇ ਜਿਉਂਦੇ ਹੀ ਕੂੜ 'ਚ ਨੇ, ਕਪਟੀ ਮਨ ਨੇ, ਉਹ ਸਮਝਣ ਕਿ ਜੀ ਅਸੀਂ ਦੁਨੀਆ ਨੂੰ ਦੱਸਣ ਲਈ ਇੱਕ ਬੜਾ ਰੱਬੀ ਔਰ ਬੜਾ ਆਪਣਾ ਮਜ਼ਹਬੀ ਚਿਹਰਾ ਬਣਾਇਆ ਹੋਇਆ, ਪਰ ਉਸ ਵਾਹਿਗੁਰੂ ਤੋਂ ਤਾਂ ਕੁਛ ਨਹੀਂ ਛੁਪਿਆ ਹੋਇਆ। ਤੇ ਜਦੋਂ ਤੁਸੀਂ ਕੂੜ ਔਰ ਕਪਟ 'ਚ ਜਿਉਂਦੇ ਹੋ, ਤੇ ਫਿਰ ਜੋ ਬੀਜਿਆ ਖਾਵੈ ਸੋਏ,
ਕਿ ਬਈ ਉਹ ਤੁਹਾਨੂੰ ਜੇ ਕੂੜ ਤੇ ਕਪਟ ਤੁਹਾਡੇ ਅੰਦਰ ਉਹੀ ਤੁਸੀਂ ਬੀਜਿਆ ਹੋਇਆ ਉਹੀ ਖਾਓਗੇ। ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ, ਪ੍ਰਭ ਤੁਦੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸ਼ਾਬਾਸ਼, ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ। ਇਹ ਵੀ ਉਸੇ ਹੀ ਮਨੋਸਥਿਤੀ 'ਚ ਜਿੱਥੇ ਢਹਿ ਪਵਾਂ ਵਾਲੀ ਹੈ ਉਹਦੀ ਸ਼ਰਨ 'ਚ ਆ ਕੇ ਆਪਣਾ ਆਪਾ ਗੁਰੂ ਦੇ ਚਰਨਾਂ 'ਚ ਰੱਖ ਦੇਣਾ। ਚੌਥੇ ਨਾਨਕ ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ, ਕਿ ਸਾਰਿਆਂ ਨੂੰ ਤੇਰੇ ਤੋਂ ਹੀ ਆਸ ਹੈ, ਤੂੰ ਹੀ ਰਾਸ ਹੈ ਹਰ ਇੱਕ ਦੀ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਜਿਉ ਹੈ ਮਨ ਔਰ ਪਿੰਡ ਹੈ ਤਨ, ਕਿ ਤਨ ਤੇ ਮਨ ਤੇਰੀ ਰਾਸ ਹੈ, ਤੂੰ ਹੀ ਹੈ, ਇਹ ਤੇਰੇ ਹੀ ਦਿੱਤੇ ਹੋਏ ਨੇ। ਔਰ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ, ਤੂੰ ਹੀ ਹੈ ਰਾਸ ਸਾਰੇ ਜੀਵਾਂ ਦੀ। ਪ੍ਰਭ ਤੁਦੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸ਼ਾਬਾਸ਼, ਕਿ ਕੋਈ ਵੀ ਤੇਰੇ ਤੋਂ ਬਿਨਾਂ ਨਹੀਂ ਹੈ, ਤੂੰ ਸਭ ਦੇ ਵਿੱਚ ਹੈ। ਹਾਂ, ਜਿਨ੍ਹਾਂ ਦੇ ਉੱਤੇ ਤੂੰ ਮਿਹਰਬਾਨ ਹੁੰਦਾ ਹੈ, ਗੁਰਮੁਖ ਉਹਨਾਂ ਨੂੰ ਬਣਾ ਲੈਂਦਾ ਹੈ, ਉਹ ਸ਼ਾਬਾਸ਼ ਦੇ ਹੱਕਦਾਰ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਸਫਲ ਹੁੰਦਾ ਹੈ। ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ। ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਅਸੀਂ ਇਸ ਜ਼ਹਿਰ ਨਾਲ ਭਰੇ ਹੋਏ ਸੰਸਾਰ ਵਿਕਾਰਾਂ ਦੀ ਦੁਨੀਆ ਦੇ ਵਿੱਚ ਡੁੱਬ ਰਹੇ। ਬਿਖ ਭੌਜਲ ਡੁੱਬਦੇ, ਇਸ ਭੌਜਲ ਦੇ ਵਿੱਚ ਅਸੀਂ ਡੁੱਬ ਰਹੇ ਹਾਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਹਉਮੈ, ਇਹਦੇ ਗ੍ਰਸਤ ਹੋ ਕੇ ਅਸੀਂ ਇਸ ਦੀ ਫਾਈ 'ਚ ਫਸੇ ਹੋਏ ਹਾਂ, ਅਸੀਂ ਡੁੱਬ ਰਹੇ ਹਾਂ। ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ, ਕਿ ਮੇਰੀ ਇਹੀ ਅਰਦਾਸ ਹੈ, ਇਹੀ ਜਿਹੜੀ ਬੇਨਤੀ ਹੈ ਕਿ ਹੇ ਵਾਹਿਗੁਰੂ ਰਹਿਮਤ ਕਰ, ਸਾਨੂੰ ਕੱਢ ਲੈ, ਅਸੀਂ ਤੇਰੀ ਸ਼ਰਨ 'ਚ ਆ ਕੇ ਢਹਿ ਪਏ, ਤੂੰ ਹੀ ਸਾਡੀ ਰਾਸ ਹੈ, ਤੇਰੇ ਬਿਨਾਂ ਹੋਰ ਕੋਈ ਨਹੀਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਗਿਆ ਦੋ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।